ਤੁਹਾਡੇ ਨਜ਼ਦੀਕ ਸੀਰੀ ਬਿਹਤਰ ਸੀ ਕਿ ਦਿਹਾੜੀ ਬਿਹਤਰ ਸੀ? ਸੀਰੀ ਬਿਹਤਰ ਸੀ। ਜੋਈ ਸਾਹਿਬ ਮੁਬਾਰਕ ਹੋਵੇ। ਮੈਂ ਕਹਿੰਦਾ ਖੈਰ ਹੋਵੇ, ਕੀ ਹੈ ਦੱਸੋ। ਇੱਕ ਬਥੇਰਾ ਤੁਹਾਡਾ ਹੋਰ ਜੰਮ ਪਿਆ। ਸਹੀ। ਹਾਂ, ਇੱਕ ਬਥੇਰਾ ਤੁਹਾਡਾ ਹੋਰ ਜੰਮ ਪਿਆ। ਸਾਡੇ ਸੇਲ ਬਾਈ ਲੋਕਾਂ ਨੂੰ ਦੇਖੋ ਕੋਈ ਵੀ ਚੀਜ਼ ਹੈ ਨਾ ਉਹਦੇ ਵਿੱਚ ਕਿੱਦਾਂ ਖੁਸ਼ਹਾਲੀ ਆ ਸਕਦੀ। ਤੁਹਾਨੂੰ ਚੀਜ਼ ਜਿਹੜੀ ਜ਼ਰੂਰੀਆਤ ਹੈ ਜ਼ਿੰਦਗੀ ਦੀ ਉਹ ਤੁਹਾਨੂੰ ਸਸਤੀ ਮਿਲੇ, ਸਵੱਲੇ ਰੇਟਾਂ ਤੇ ਮਿਲੇ। ਹਾਂਜੀ ਬਿਲਕੁਲ। ਫ੍ਰੀ ਮਿਲਣ ਦਾ ਮਤਲਬ ਹੁੰਦਾ ਕਿ ਇੱਕ ਚਿੜੀ ਹੈ ਨਾ ਉਹ ਆਪਣਾ ਆਲਣਾ ਪਾਉਂਦੀ ਆ, ਤੁਸੀਂ ਇੱਥੇ ਡੱਬਾ ਲਿਆ ਕੇ ਰੱਖ ਦਿੰਦੇ, ਬਣਿਆ ਬਣਾਇਆ ਆਲਣਾ ਰੱਖ ਦਿੰਦੇ ਉਹਦਾ। ਹਾਂਜੀ। ਉਹਦੇ ਬੱਚਿਆਂ ਨੇ ਆਪਣਾ ਹੁਨਰ ਭੁੱਲ ਜਾਣਾ, ਉਹਨਾਂ ਨੂੰ ਭੁੱਲ ਜਾਣਾ ਵੀ ਆਲਣਾ ਕਿੱਦਾਂ ਪਾਈਦਾ ਆ। ਹਾਂਜੀ। ਉਹਨਾਂ ਨੂੰ ਡੱਬੇ ਰਹਿਣਗੇ ਜਿਹੜਾ ਉਹਨਾਂ ਨੂੰ ਦੁਬਾਰਾ ਆਲਣਾ ਤਿਣ ਕੇ ਇਕੱਠੇ ਕਰਕੇ ਪਾਣਾ ਪੈ ਜਾਵੇ, ਉਹਨਾਂ ਨੂੰ ਨਹੀਂ ਪਤਾ। ਨਹੀਂ ਪਤਾ। ਸਹੀ ਗੱਲ ਸਹੀ ਗੱਲ। ਇਸੇ ਤਰ੍ਹਾਂ ਸਾਡੀ ਕੌਮ ਨੂੰ ਉਹਨਾਂ ਨੇ ਜਿਹੜੀਆਂ ਸਬਸਿਡੀਆਂ ਇਹ ਉਹ ਕਰ ਕਰਕੇ ਨਾ ਮਤਲਬ ਕਰਜ਼ੇ ਦੇ ਕੇ ਸਾਨੂੰ ਉਹਨਾਂ ਨੇ ਜੀ ਆਟਾ ਲੈਣ ਚ ਮੰਗਣ ਦੇ ਲਾਤਾ, ਮੰਗਣ ਚ ਲਾਤਾ। ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਆ ਜਿਹੜਾ ਉਹ ਲੈਣ ਚ ਮੰਗ ਕੇ ਅਸੀਂ ਲੈਣਾ। ਫਿਰ ਉਹਨਾਂ ਪਿਛਲੇ ਦਿਨਾਂ ਚ ਆਟੇ ਦਾ ਚੀਨੀ ਦਾ ਕਿੱਲਤ ਆਈ ਆ, ਕਿੱਥੇ ਕਿੱਥੇ ਲਾਈਨਾਂ ਲੱਗਦੀਆਂ ਰਹੀਆਂ। ਕਿੰਨੇ ਬੰਦੇ ਮਰੇ, ਕਿੰਨੇ ਬੰਦੇ ਮਰੇ ਆ। ਉਹ ਕਿਉਂ ਇਸ ਤਰ੍ਹਾਂ? ਹਰ ਆਊਟਲੈਟ ਤੋਂ ਤੁਹਾਨੂੰ ਸ਼ੈ ਮਿਲਣੀ ਚਾਹੀਦੀ, ਲੇਕਿਨ ਉਹਦਾ ਰੇਟ ਘਟਾ ਦਿਓ। ਨਾਲੇ ਇੱਕ ਹੋਰ ਚੀਜ਼ ਹੈ ਨਾ ਭਾਈ ਸਾਹਿਬ, ਅਗਰ ਅਸੀਂ ਇੰਨਾ ਜੋ ਸਬਸਿਡੀ ਦੇ ਰਹੇ ਹਾਂ ਉਹੀ ਉਹ ਰੋਜ਼ਗਾਰ ਪੈਦਾ ਕਰਨ ਦਾ, ਰੋਜ਼ਗਾਰ ਪੈਦਾ ਕਰਨ। ਉਹ ਬੰਦਿਆਂ ਨੂੰ ਘਰ ਬਹਿ ਕੇ ਜੋ ਗੁਲਾਮੀ ਸਿਖਾ ਰਹੇ ਆ ਉਹ ਰੋਜ਼ਗਾਰ ਦੇ ਕੇ ਉਹਨੂੰ ਕੰਮ ਦੇ ਉੱਤੇ ਲਾਣ। ਜਿਹੜੀਆਂ ਕੌਮਾਂ ਮੰਗਣ ਉੱਤੇ ਲੱਗ ਜਾਣ ਤੁਹਾਨੂੰ ਉਹਨਾਂ ਨੇ ਇਸੇ ਖਾਤੇ 'ਚ ਲਾਣਾ, ਉਹਨਾਂ ਨੇ ਕਮਾਣਾ ਮੁਲਕ ਨੂੰ ਉਹਨਾਂ ਨੇ, ਤੁਹਾਨੂੰ ਤਾਂ ਇਸੇ ਉੱਤੇ ਲਾਈ ਨਾ। ਹਾਂਜੀ। ਸ਼ੌਰ ਨਹੀਂ ਦੇਣਾ, ਹੁਣ ਸ਼ੌਰ ਦੇਣਾ ਹੀ ਨਹੀਂ। ਹੁਣ ਜਿਹੜਾ ਸ਼ੌਰ ਦੇਣ ਵਾਲਾ ਉਹਦੇ 180 ਕੇਸ ਬਣਾਤਾ ਇਹਨਾਂ ਨੇ, ਸਾਰਾ ਝੂਠਾ। ਔਰ ਉਹ ਫਿਰ ਤਕੜਾ ਖੜਾ, ਉਹਨੂੰ ਕਹਿੰਦੇ ਤੂੰ ਮੁਲਕ ਛੱਡ ਜਾ, ਕਹਿੰਦਾ ਨਹੀਂ ਇਹ ਮਿੱਟੀ ਮੇਰੀ ਹੈ, ਮੈਂ ਜਾਨ ਇੱਥੇ ਹੀ ਦੇਣੀ ਹੈ। ਮੈਨੂੰ ਪਤਾ ਹੈ ਕਿ ਮੇਰੀ ਮੌਤ ਦਾ ਵਕਤ ਕੋਈ ਟਾਲ ਨਹੀਂ ਸਕਦਾ, ਉਸ ਤੋਂ ਪਹਿਲਾਂ ਮੈਨੂੰ ਕੋਈ ਮਾਰ ਨਹੀਂ ਸਕਦਾ। ਚਾਚਾ ਜੀ ਪੁਰਾਣੇ ਵਕਤਾਂ 'ਚ ਲੋਕ ਨਾ ਜ਼ਿਮੀਂਦਾਰਾਂ ਦੇ ਨਾਲ, ਜਿਹਨੂੰ ਆਪਾਂ ਸੀਰੀ ਕਹਿ ਦਿੰਦੇ ਆ, ਉਹ ਕੰਮ ਕਰਦੇ ਸੀ। ਫਿਰ ਚੇਂਜ ਆ ਕੇ ਬੰਦੇ ਕਹਿੰਦੇ ਨਹੀਂ ਇਹਨੂੰ ਦਿਹਾੜੀ ਕਰ ਲਓ। ਤੁਹਾਡੇ ਨਜ਼ਦੀਕ ਸੀਰੀ ਬਿਹਤਰ ਸੀ ਕਿ ਦਿਹਾੜੀ ਬਿਹਤਰ ਸੀ? ਸੀਰੀ ਬਿਹਤਰ ਸੀ। ਕਿੱਦਾਂ? ਤੁਹਾਡੀ ਹਰ ਖਿਦਮਤ ਕਰਦਾ ਸੀ, ਤੁਹਾਡਾ ਫਰਮਾਂ ਬਰਦਾਰ ਸੀ। ਉਹ ਤਾਂ ਫਰਮਾਂ ਬਰਦਾਰ ਹੈਗਾ ਸੀ। ਸੀਰੀ ਕਰਨ ਵਾਲੇ ਦੇ ਹੱਕ 'ਚ ਕਿਹੜੀ ਚੀਜ਼ ਬਿਹਤਰ ਸੀ? ਦਿਹਾੜੀ ਬਿਹਤਰ ਸੀ ਜਾਂ ਸੀਰੀ ਬਿਹਤਰ ਸੀ? ਉਹਨੂੰ ਸੀਰੀ ਬਿਹਤਰ। ਸੀਰੀ ਬਿਹਤਰ ਸੀ। ਚੌਧਰੀ ਸਾਹਿਬ ਹੁਣ ਤੁਹਾਡਾ ਰਹਿ ਗਿਆ ਕੋਈ ਨੌਕਰੀ ਵਾਲਾ? ਤੁਸੀਂ ਜਾ ਕੇ ਕਿਸੇ ਨੂੰ ਪੁੱਛਦੇ ਹੋ ਵੀ ਹਾਂ ਵੀ ਦਿਹਾੜੀ ਲਾਣੀ ਹੈ? ਕਹਿੰਦਾ ਨਹੀਂ ਜੀ ਚੌਧਰੀ ਸਾਹਿਬ। ਅੱਗੇ ਚੌਧਰੀਆਂ ਦੇ ਕੋਈ ਮਾੜੀ ਜਿਹੀ ਗੱਲ ਹੁੰਦੀ ਸੀ, ਸਾਰੇ ਕੰਮੀ ਇਕੱਠੇ ਹੋ ਕੇ ਆ ਜਾਂਦੇ ਸੀ, ਹਾਂ ਜੀ ਚੌਧਰੀ ਸਾਹਿਬ ਸਾਡੇ ਹੁਕਮ ਦੱਸੋ ਕਿਹੜਾ ਕੰਮ ਕਰਨਾ। ਹੁਣ ਕੰਮੀ ਤੁਹਾਨੂੰ ਪੁੱਛਦੇ ਨਹੀਂ, ਤੁਹਾਨੂੰ ਪੈਸੇ ਦੀ ਜ਼ਿਮੀਂਦਾਰ ਨੂੰ ਜ਼ਰੂਰਤ ਪੈਂਦੀ, ਤੁਸੀਂ ਕਮੀਆਂ ਦੇ ਬੂਹੇ ਤੇ ਜਾਂਦੇ ਹੋ। ਅੰਜਮ ਬਾਈ ਦਿਹਾੜੀ ਲਾਈ ਹੈ ਨਾ, ਉਹਨੂੰ ਤੁਸੀਂ 1500 ਫਰਜ਼ ਕਰ ਲਓ, ਦਿਹਾੜੀ ਦੇ ਦਿੱਤੀ ਆ, ਤੁਸੀਂ ਬਰੀਅਲ ਜ਼ਮਾ ਹੋ ਗਏ ਆ। ਕੱਲ ਨੂੰ ਉਹਦੀ ਬੱਚੀ ਦਾ ਵਿਆਹ, ਉਹਦਾ ਕੋਈ ਜੀ ਬਿਮਾਰ ਹੋ ਜਾਂਦਾ, ਤੁਸੀਂ ਗੱਡੀ ਕੱਢ ਕੇ ਲਿਜਾਣਾ ਨਹੀਂ, ਕਹਿਣਾ ਮੈਂ ਤੈਨੂੰ ਪੈਸੇ ਦੇ ਦਿੱਤੇ। ਹਾਂਜੀ ਬਿਲਕੁਲ। ਜਦੋਂ ਤੁਹਾਡੇ ਨਾਲ ਸੀਰੀ ਕਰਦਾ ਹੈ, ਉਦੋਂ ਸਭ ਕੁਝ ਕਰਦਾ ਹੈ ਨਾ, ਉਹਨੂੰ ਤੁਹਾਨੂੰ ਉਹਦੀ ਹਰ ਗਮੀ ਖੁਸ਼ੀ ਦਾ ਰਾਗ ਹੁੰਦਾ ਆ। ਹਾਂਜੀ। ਬੱਚਾ ਸਮਝਣਾ, ਘਰ ਦਾ ਫਰਜ਼ ਸਮਝਣਾ। ਉਹਦੀ ਬੱਚੀ ਦੀ ਸ਼ਾਦੀ ਆ, ਤੁਸੀਂ ਸਪੋਰਟ ਕਰਨੀ, ਤੁਸੀਂ ਦਾਣਾ ਦੇਣਾ, ਚੌਲ ਦੇ ਦਿੱਤੇ, ਕੋਈ ਡੰਗਰ ਬੱਚਾ ਦੇ ਦਿੱਤਾ ਵੀ ਚੱਲ ਵੀ ਵੇਚ ਲਾ, ਤੇ ਆਪਣਾ ਚੌਧਰੀ ਸਾਹਿਬ ਦੀ ਮਿਸਾਲ ਵਧਾਤੀ, ਲੈ ਵੀ ਆਪਣਾ ਹੁਣ ਬਾਲਣ ਦਾ ਸਾਰ ਲਾ। ਇਹਦਾ ਤੈਨੂੰ ਮੈਂ ਦੱਸ ਦਿੰਦਾ ਚੌਧਰੀ ਸਾਹਿਬ, ਮੈਂ ਪੱਠਾ ਚਲਾਇਆ 25-27 ਸਾਲ, ਬਥੇਰੇ ਆ ਮੇਰੇ ਕੰਮ ਕਰਦੇ ਆ। ਕੋਈ ਬੱਚਾ ਜੰਮਿਆ, ਉਹਨਾਂ ਨੇ ਆ ਕਹਿਣਾ ਚੌਧਰੀ ਸਾਹਿਬ ਮੁਬਾਰਕ ਹੋਵੇ। ਮੈਂ ਕਹਿਣਾ ਖੈਰ ਹੋਵੇ, ਕੀ ਹੈ ਦੱਸੋ। ਇੱਕ ਬਥੇਰਾ ਤੁਹਾਡਾ ਹੋਰ ਜੰਮ ਪਿਆ। ਸਹੀ। ਇੱਕ ਬਥੇਰਾ ਤੁਹਾਡਾ ਹੋਰ ਜੰਮ ਪਿਆ। ਨੋਟ ਕਰਨਾ, ਉਹਨੂੰ ਕੱਢ ਕੇ 500,000 ਦਾ ਕਹਿਣਾ ਲੈ ਵੀ ਮੁਬਾਰਕੀ ਹੈ ਤੇਰੀ। ਚੌਧਰੀ ਸਾਹਿਬ ਉਹ ਲੋਕ ਖਿਦਮਤ ਗੁਜ਼ਾਰ ਆ, ਖਿਦਮਤ ਗੁਜ਼ਾਰ ਰਹਿੰਦੇ ਆ। ਪਰ ਉਹਨਾਂ ਦਾ ਜੰਮਦਾ ਵੀ ਨੇੜੇ ਤੇ ਸੀ, ਰਾਹ ਜਾਂਦੇ ਜੰਮ ਜਾਂਦਾ ਸੀ ਹਸਪਤਾਲ ਵਿੱਚ। ਹਾਂ ਨਹੀਂ ਉਹ ਫਿਰ ਭਲਿਆਂ ਸਮਿਆਂ ਦੀਆਂ ਗੱਲਾਂ ਜੀ। ਹਾਂਜੀ। ਇੱਕ ਕੰਮ ਬੰਦੇ ਦੇ ਨਾਂ ਜ਼ਮੀਨ ਨਹੀਂ ਲੱਗਦੀ ਸੀ, ਅੱਛਾ। ਲਾਇਸੈਂਸ ਨਹੀਂ ਲੱਗਦਾ ਸੀ। ਅੱਛਾ ਜੀ। ਉਹਨੂੰ ਕਿਸੇ ਦਿੰਦਾ ਸੀ, ਮਤਲਬ ਸਰਕਾਰੀ ਅਹੁਦੇ ਤੇ ਨਹੀਂ ਸੀ ਅਪਾਇੰਟ ਕਰਦੇ। ਹਾਂ ਹਾਂ। ਚੌਧਰੀ ਸਾਹਿਬ ਹਾਂ ਚੌਧਰੀ ਸਾਹਿਬ ਗੱਲ ਇੱਕ ਸੁਣ ਲਿਓ। ਇਹ ਰਹਿਮੇ ਸ਼ਾਹ ਦਾ ਵਾਕਿਆ ਸਾਡੇ ਪਿੰਡ ਦਾ। ਇੱਥੇ ਜਦੋਂ ਆਏ ਆ, ਫੀਸ ਜੀ ਕਿੱਲਾ ਦਿੰਦੇ ਸੀ ਨਾ ਗਵਰਨਮੈਂਟ ਨੇ, ਫੀਸ ਜੀ ਕਿੱਲੇ ਦੇ ਹਿਸਾਬ ਨਾਲ ਦੇਣੇ। ਡੀਸੀ ਸਾਹਿਬ ਕੋ ਫੈਸਲਾਬਾਦ ਚਲੇ ਗਏ, ਰਹਿਮੇ ਸਾਹਿਬ ਦੇ ਰਾਣੇ ਵੀ ਸੀ, ਇੱਕ 82 ਵੀ ਵਿੱਚ ਚਲਾ ਗਿਆ। ਹਾਂ ਬਈ ਤੁਸੀਂ ਕਿੰਨੇ ਜੀ ਹੋ? ਅਸੀਂ ਜੀ 10 ਜੀ ਹਾਂ। ਕੌਣ ਹੋ? ਕਹਿੰਦਾ ਜੀ ਰਾਜਪੂਤ। 82 ਕਹਿੰਦਾ ਰਾਜਪੂਤ। ਇੱਕ ਰਾਣਾ ਵੀ ਬੈਠਾ ਸੀ ਰਾਜਪੂਤ, ਹੁਣ ਮੈਨੂੰ ਨਾਮ ਭੁੱਲ ਗਿਆ ਉਹਦਾ, ਉਹ ਬੈਠਾ ਸੁਣਦਾ ਸੀ। ਉਹਦੀ ਵਾਰੀ ਆਈ ਤਾਂ ਜਾ ਕੇ ਡੀਸੀ ਸਾਹਿਬ ਨੇ ਪੁੱਛਿਆ, ਹਾਂ ਜੀ ਜਨਾਬ ਕੌਣ ਹੋ? ਕਹਿੰਦਾ ਤੁਸੀਂ। ਕਹਿੰਦਾ ਜੀ ਮੈਂ ਖੁਦਾ। ਉਹ ਕਹਿੰਦਾ ਇਹ ਪਾਗਲ ਹੈ ਯਾਰ, ਇਹਨੂੰ ਲੈ ਲਓ ਪਰੇ। ਉਹਨੂੰ ਜਾ ਕੇ ਫਿਰ ਬਿਠਾ ਦਿੱਤਾ। ਫਾਰਗ ਹੋਇਆ, ਡੀਸੀ ਨੇ ਫਿਰ ਬੁਲਾ ਲਿਆ। ਹਾਂ ਜੀ ਕਹਿੰਦਾ ਤੁਸੀਂ ਕੌਣ ਹੋ ਦੱਸੋ। ਕਹਿੰਦਾ ਜੀ ਮੈਂ ਦੱਸਿਆ ਤੁਹਾਨੂੰ ਵੀ ਖੁਦਾ।
ਜਦ ਕਹਿੰਦਾ ਮਰਾਸੀ ਰਾਣੇ ਬਣ ਗਿਆ ਤੇ ਕਹਿੰਦਾ ਮੈਂ ਖੁਦਾ ਹੀ ਹਾਂ ਸਹੀ ਆ ਬੰਦਾ ਗਿਆ ਨਾ ਉਹਨੂੰ ਪਿੰਡ ਵਾਲੇ ਕਹਿੰਦੇ ਸੀ ਫੁੱਦੂ ਆ ਹਾਂਜੀ ਉਹਨੇ ਕਿਹਾ ਓਏ ਮੇਰੀ ਤਾਂ ਇੱਥੇ ਕੁੱਤਿਆ ਹੋਣ ਦੀ ਕਿਤੇ ਹੋਰ ਇਲਾਕੇ 'ਚ ਜਾਂਦੇ ਆ ਹਾਂ ਉਹ ਗਿਆ ਉੱਥੇ ਜਾ ਕੇ ਉਹਨੇ ਹਰਕਤਾਂ ਹੋਈਆਂ ਉਹੀ ਕਿਹਾ ਉਹਨੇ ਕਿਹਾ ਫੁੱਦੂਆ ਕਿੱਥੋਂ ਆ ਗਿਆ ਹਾਂ। ਉਹਨੇ ਕਿਹਾ ਉਹ ਮਾਰਿਆ ਇਹਦੀ ਤੇ ਇਹ ਕਿੱਥੇ ਮੈਂ ਬਾਅਦ 'ਚ ਪਹੁੰਚਿਆ ਨਾ ਮੇਰਾ ਪਹਿਲੇ ਪਹੁੰਚ ਪਹਿਲੇ ਬੋਲ ਕੇ ਗਿਆ ਕਹਿੰਦਾ ਦੱਸੋ ਜੀ ਕਿਹਨੇ ਦੱਸਿਆ ਕਿਹਨੇ ਤੁਹਾਨੂੰ? ਦੱਸਿਆ ਆ ਹਾਂ, ਉਹ ਕਹਿੰਦਾ ਉਹਨੇ ਤੇਰੇ- ਕਿਹਾ ਵੀ ਤੇਰੀਆਂ ਹਰਕਤਾਂ ਹੀ ਹਕੀਕਤ ਇੰਨੀਆਂ ਹਕੀਕਤ ਗੱਲ ਆ। ਦੇਖ ਗੋਸ਼ਤ ਦਾ ਰੇਟ ਜਿਹੜਾ ਵਿਕਦਾ ਸੀ ਨਾ ਪਿੰਡਾਂ 'ਚ ਹਾਂਜੀ ਤੇ ਪਿੰਡ ਦੇ ਜਿਹੜੇ ਜ਼ਿਮੀਂਦਾਰ ਬੰਦੇ ਸੀ ਬੈਕ ਤੋਂ ਦਾ ਰੇਟ ਤੈਅ ਕਰਦੇ ਸੀ ਆਹ, ਅੱਛਾ ਜੀ ਉਹਦੀ ਜਿਹੜੀ ਕਣਕ ਵੱਢਣ ਦਾ ਉਹਦਾ ਵੀ ਰੇਟ ਤਾਂ ਕਰਨਾ ਇੰਨੇ ਮਰਲੇ ਦੇਣੇ ਆ ਹਾਂਜੀ। ਇੰਨਾ ਹਿੱਸਾ ਦੇਣਾ ਦੇਣਾ ਹਾਂਜੀ ਅਡਾਈ ਦੇ 2 ਸੇ ਮਣ ਦੇਣਾ ਵਾ। ਹਰ ਚੀਜ਼ ਅੱਛੀ ਤੈਅ ਹੁੰਦੀ ਸੀ ਔਰ ਸਹੀ ਤਰੀਕੇ ਨਾਲ ਕੰਮ ਚੱਲਦਾ ਸੀ ਚੱਲਦਾ। ਹਾਂਜੀ ਤੇ ਕੋਈ ਬੰਦਾ ਉਸ ਤੋਂ ਅੱਗੇ ਜਾ ਨਹੀਂ ਸਕਦਾ ਸੀ ਜ਼ਿੰਦਗੀ ਵੀ ਤਾਂ ਪਾਣੀ ਕਿੱਡੀ ਲਾਣਾ ਸੂਲਾਂ ਨਹੀਂ ਜੀ। ਚੰਗੀ ਸੀਗੀ ਜੀ ਹਕੀਕਤ ਗੱਲ ਬੜੀ ਪੁਰਸਕੂਨ ਜ਼ਿੰਦਗੀ ਚੌਧਰੀ ਸਾਹਿਬ ਆ ਤੁਹਾਡੇ ਹਾਰਵੈਸਟਾਂ ਚੱਲੀਆਂ ਚਲੀਆਂ ਜ਼ਿਮੀਂਦਾਰ ਦੀ ਜਾ ਕਣਕ ਦੀ ਕਟਾਈ ਕਰਦੇ ਆ ਹਾਂਜੀ ਹਰ ਜ਼ਿਮੀਂਦਾਰ ਦੇ 10 ਦਾਣੇ ਵਿੱਚ ਪਾ ਕੇ ਲੈ ਜਾਂਦੇ ਆ। ਪਤਾ ਤੁਹਾਨੂੰ ਇਸ ਗੱਲ ਦਾ ਲੈ ਜਾਂਦੇ ਉਹ ਪਤਾ ਹੀ ਨਹੀਂ ਲੱਗਦਾ ਜੀ ਉਹ ਜਨਾਬ ਪਤਾ ਹੀ ਨਹੀਂ ਤੁਹਾਨੂੰ ਲੱਗਣ ਦਿੰਦੇ ਉਹਨਾਂ ਨੇ ਖਾਨਾ ਬਣਾਇਆ ਕਿ ਉੱਥੇ ਤੱਕ ਉਹਨੇ ਹਵਾ ਨੇ ਚੱਕ ਕੇ ਮਾਰ ਦੇਣਾ ਬਾਹਰ ਦਾਣਾ ਬਾਕੀ 10 ਥੱਲੇ ਪਿਆ ਉਹ ਜਾ ਕੇ ਉਹਨਾਂ ਨੇ ਕੱਢਣਾ ਕੱਢ ਕੇ ਨਵੀਂ ਜਗ੍ਹਾ ਚਲੇ ਜਾਣਾ ਫਿਰ ਹੁਣ ਦਾਤਰੀਆਂ ਨਾਲ ਤਾਂ ਵੱਢਣ ਤੋਂ ਰਹੇ ਹੁਣ ਮਸ਼ੀਨਾਂ ਨਹੀਂ ਮੈਂ ਤੁਹਾਨੂੰ ਹਾਲਾਤ ਦੱਸਦਾ ਵੀ ਦੱਸੋ ਕੀ ਹਾਲ ਹੋ ਗਿਆ ਹਾਂ ਸਹੀ ਗੱਲ ਹੈ ਤੁਸੀਂ ਸਹੂਲਤ ਲੱਭਦੇ ਤੁਸੀਂ ਗਰੀਬ ਦੀ ਰੋਜ਼ੀ ਬੰਦ ਕਰਕੇ ਕਹਿੰਦੇ ਹਾਰਵੈਸਟ ਨਾਲ ਵਧਾ ਲੈਣੀ ਆ ਅਸੀਂ ਸਹੀ ਗੱਲ। ਇਹ ਨਹੀਂ ਪਤਾ ਵੀ ਹਾਰਵੈਸਟ ਨਾਲ ਸਾਡੀ ਮਾਰਦਾ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਇਸ ਦਫਾ ਕਈ ਕੇਸ ਆਏ ਅੰਜਮ ਅੱਛਾ ਹਾਂ ਤੂੰ YouTube ਤੇ ਦੇਖਤਾ ਕਿੱਦਾਂ ਉਹਨਾਂ ਨੇ ਫੜੇ ਬੰਦੇ ਕਿੰਨਾ ਮਣ ਕਣਕ ਵਿੱਚ ਲੈ ਕੇ ਜਾਂਦੇ ਰਹੇ ਆ ਜਾਂਦੇ ਚੋਰ ਭੜੋਲਾ ਬਣਾਇਆ ਚੋਰ ਭੜੋਲੇ ਹਾਂ ਚੋਰ ਭੜੋਲਾ ਸਾਦੇ ਭਰਾ ਮੇਰੇ ਸਾਡਾ ਤਾਂ ਮੁਲਕ ਜਿਹੜਾ ਨਾ ਇਹਦੇ ਵਿੱਚ ਜੇ ਤੁਸੀਂ ਤੇਲ ਵਾਲੀ ਟੈਂਕੀ ਨਾ ਤੇਲ ਵਾਲੀ ਜਿਹੜੀ ਸਪਲਾਈ ਲੈ ਕੇ ਆਂਦੀ ਆ ਹਾਂਜੀ ਉਹ ਤੁਹਾਨੂੰ ਪੁੱਛਦੇ ਆ ਵੀ ਡਿਪ ਕਿੱਥੇ ਰੱਖਣੀ ਆ ਕਿੰਨੇ ਲੀਟਰ ਤੇ ਡਿਪ ਰੱਖਣੀ ਆ ਵੀ ਜਿਹੜਾ ਡਿਪ ਵੀ ਪੂਰੀ ਹੋਊਗੀ ਲੇਕਿਨ ਤੇਲ ਵੀ ਮਾਲਕ ਨੂੰ ਘਟ ਜਾਊਗਾ ਘਟ ਜਾਊਗਾ ਉਹ ਥੱਲੇ ਉਹਨਾਂ ਨੇ ਬਣਾਏ ਹੋਏ ਆ ਖਾਨੇ ਹਾਂਜੀ ਡਿਪ ਮਾਰੋਗੇ ਡਿਪ ਤੁਹਾਡੀ ਪੂਰੀ 10000 ਜਾਂ 5000 ਲੀਟਰ ਦੀ ਜਿੰਨੀ ਦੀ ਵੀ ਟੈਂਕੀ ਦੀ ਕਪੈਸਿਟੀ ਉਹ ਪੂਰੀ ਦੱਸੂਗੀ ਹਾਂਜੀ ਲੇਕਿਨ ਤੇਲ ਤੁਹਾਡਾ ਸਪਲਾਈ ਘੱਟ 25, ਹੋਏਗੀ 30 ਲੀਟਰ 40 ਲੀਟਰ 50 ਲੀਟਰ ਵਿੱਚ ਰਹਿ ਜਾਊਗਾ ਹਾਂਜੀ ਜਿਹੜੇ ਪੈਟਰੋਲ ਪੰਪ ਤੇ ਚਲੇ ਜਾਓ ਤੁਹਾਨੂੰ 8-7 ਪੁਆਇੰਟ ਉਹਨੇ ਘੱਟ ਤੇਲ ਦੇਣਾ ਹੀ ਦੇਣਾ ਦੇਣਾ ਹੀ ਜੋ ਦੇਣਾ। ਮਰਜ਼ੀ ਕਰ ਲਓ ਅੱਛਾ ਫਿਰ ਜਵਾਜ਼ ਕਹਿੰਦੇ ਜੀ ਉੜਦਾ ਆ ਹਾਂ ਸਹੀ ਗੱਲ ਆ ਆਪੇ ਉੜਦਾ ਹੈ ਹਾਂ। ਪੇ ਉੜਦਾ ਤਾਂ ਫਿਰ ਕੀ ਕਰੀਏ ਵੀ ਬਸ ਹਾਂ 30 ਲੀਟਰ ਦੀ ਟੈਂਕੀ 'ਚ 35 ਪਾ ਦਿੰਦੇ ਹਾਂ ਡਿਪ ਵਿੱਚ ਸਾਰਾ ਤੇਲ ਵਾਧਾ ਅਸਲ 'ਚ ਪੁੱਛਣ ਵਾਲਾ ਕੋਈ ਨਹੀਂ ਹੈਗਾ ਪੁੱਛਣ ਨਾਸਰ ਵਾਲਾ ਭਾਈ ਕੋਈ ਨਹੀਂ ਹੈਗਾ ਨਾ ਜੀ ਜ਼ਿਆਦਾ ਰਹਿਮੇਸ਼ਾ ਆਏ ਸੀਗੇ ਜੀ ਸਾਡੇ ਬਜ਼ੁਰਗਾਂ ਦੇ ਨਾਲ ਇੱਕ ਸਾਂਝੀ ਜੀ ਗੱਪਸ਼ਪ ਲੱਗੀ ਅੰਜਮ ਸਰੋਇਆ ਸਾਹਿਬ ਵੀ ਨਾਲ ਸੋਹੇਲ ਗਰੇਵਾਲ ਸਾਹਿਬ ਇਹਨਾਂ ਦੇ ਬੇਟੇ ਅੰਕਲ ਜਿਆ ਹੋਣਾ ਦੇ ਸ਼ਰਾਫਤ ਗੁੱਜਰ ਸਾਹਿਬ ਹੈ ਆਪਣੇ ਅੰਕਲ ਹੁਣੀ ਅੰਜਮ ਸਰੋਇਆ ਸਾਹਿਬ ਦੇ ਵਾਲਾ ਸਾਹਿਬ ਸਰਦਾਰ ਸਾਹਿਬ ਤੇ ਉਧਰ ਬਾਈ ਵੀ ਸਾਡੇ ਬੈਠੇ ਆ ਇਹਨਾਂ ਨਾਲ ਸਾਂਝੀ ਗੱਪਸ਼ਪ ਲੱਗੀ ਆ ਵਾਹ ਬਾਈ ਸ਼ੁਗਲ ਮੇਲੇ ਵਾਲੀਆਂ ਗੱਲਾਂ ਬਾਤਾਂ ਹੋਈਆਂ ਤੇ ਇਹ ਜਿਹੜੇ ਸਾਡੇ ਬਜ਼ੁਰਗ ਹੈ ਸਾਡਾ ਅਸਾਸਾ ਆ ਇਹਨਾਂ ਕੋਲ ਜਿਹੜੀਆਂ ਚੀਜ਼ਾਂ ਲੱਭ ਜਾਣੀਆਂ ਜੋ ਚੀਜ਼ਾਂ ਇਹਨਾਂ ਨੇ ਦੱਸ ਦੇਣੀਆਂ ਉਹ ਵੀ ਸਮਝ ਲਓ ਕਿ ਤਾਰੀਖ ਦਾ ਹਿੱਸਾ ਬਣ ਜਾਣਾ ਇਸ ਕਰਕੇ ਕਿ ਇਹ ਉਹ ਬੰਦੇ ਆ ਜਿਨ੍ਹਾਂ ਨੇ ਸਾਂਝਾ ਪੰਜਾਬ ਵੀ ਦੇਖਿਆ ਜਿਨ੍ਹਾਂ ਨੇ ਉਹ ਕਲਚਰ ਦੇਖਿਆ ਜਿਹੜਾ ਅੱਜ ਕਿਸੇ ਨੂੰ ਦੱਸੀਏ ਤਾਂ ਅਗਲਾ ਕਹੇ ਯਾਰ ਕਿੱਦਾਂ ਇਦਾਂ ਹੋ ਹੀ ਨਹੀਂ ਸਕਦਾ ਇਹ ਚੀਜ਼ ਜਿਹੜੀ ਤੁਸੀਂ ਦੱਸਦੇ ਆ ਨਾ ਕਿਉਂਕਿ ਦੇਖਣ ਨੂੰ ਨਹੀਂ ਮਿਲਦੀ ਹੈਗੀ ਜਿਹੜੀ ਅੱਜ ਤੋਂ ਕੋਈ ਆਪਾਂ ਪਿੱਛੇ ਸਾਲ 30 ਸਾਲ ਜਾਂ 40 ਸਨ 2000 ਤੋਂ ਬਾਅਦ ਜੀ ਬਾਅਦ ਦੇ ਵਿੱਚ ਉਹ ਨਹੀਂ ਸਾਨੂੰ ਚੀਜ਼ਾਂ ਉਹ ਨਹੀਂ ਹੈ ਨਹੀਂ ਹਾਂਜੀ ਤੇ ਇਹ ਚੀਜ਼ਾਂ ਜਿਹੜੀਆਂ ਰਿਕਾਰਡ ਕਰਨ ਦਾ ਮਕਸਦ ਸਿਰਫ ਔਰ ਸਿਰਫ ਇਹੀ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਨਸਲ ਆ ਜਿਹੜਾ ਸਾਡੇ ਜਿਹੜੇ ਛੋਟੇ ਬੱਚੇ ਬੜੇ ਜਦੋਂ ਹੋਣਗੇ ਉਹ ਦੇਖਣਗੇ ਸਾਡੇ ਯਾਰ ਪਿਓ ਦਾਦੇ ਹੁਣ ਕਿਹੋ ਜਿਹੀ ਜ਼ਿੰਦਗੀ ਗੁਜ਼ਾਰ ਗਏ ਸੀ ਉਹਨਾਂ ਦੀ ਜ਼ਿੰਦਗੀ 'ਚ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਹੈ ਨਹੀਂ ਜਾਂ ਕਿਹੜੀਆਂ ਚੀਜ਼ਾਂ ਦੀ ਜਗ੍ਹਾ ਕਿਹੜੀਆਂ ਚੀਜ਼ਾਂ ਨੇ ਅੱਗੇ ਆ ਕੇ ਲੈ ਲਈ ਆ ਜਿੱਦਾਂ ਹਲ ਪਜਾਲੀ ਦੀ ਗੱਲ ਕਰੀਏ ਤਾਂ ਬੋਲਦਾ ਨਾ ਅੱਗੇ ਹਲਬਾਂ ਦੇ ਸੀ ਟਰੈਕਟਰ ਆ ਗਏ ਗਾਂ ਦੀ ਗਾਂ ਮਸ਼ੀਨਾਂ ਫੜਿਆਂ ਤੋਂ ਗੱਲ ਸ਼ੁਰੂ ਹੋਈ ਸੀ ਤਾਂ ਹੁਣ ਭੜੋਲਿਆਂ ਤੇ ਗੱਲ ਪਹੁੰਚ ਗਈ ਪਹੁੰਚ ਗਈ ਹੈ। ਤੇ ਹੁਣ ਜੇ ਫੜਿਆਂ ਦੀ ਗੱਲ ਕਰੀਏ ਤਾਂ ਕਿਸੇ ਨੂੰ ਮੰਨਣ ਜਾਣੀ ਵੀ ਹਾਂ, ਨਹੀਂ ਕਿੱਦਾਂ ਆਉਣੀ। ਕਿੱਦਾਂ ਕਣਕ ਗਾ ਲੈਂਦੇ ਸੀ ਗਾਲਾਂ ਸੀ ਹਾਂਜੀ ਜਿਹੜੀ ਹੁਣ ਨਵੀਂ ਚੱਕੀਆਂ ਜਨਰੇਸ਼ਨ ਦੀ ਗੱਲ ਕਰੀਏ ਖਰਾਸਾਂ ਤੋਂ ਗੱਲ ਸ਼ੁਰੂ ਹੋ ਗਈ ਹੁਣ ਕਿੱਥੇ ਉਹ ਮਸ਼ੀਨਾਂ ਕਿਸ ਤਰ੍ਹਾਂ ਦੀਆਂ ਆ ਗਈਆਂ ਹਾਂਜੀ ਵਿੱਚ ਛੱਟਣ ਕਰਦੀਆਂ ਵਿੱਚ ਸਾਰਾ ਕੁਝ ਹਾਂਜੀ ਕਰਦੀਆਂ ਸਾਰਾ ਕੁਝ ਤੇ ਇਹ ਚੀਜ਼ਾਂ ਜਿਹੜੀਆਂ ਰਿਕਾਰਡ ਕਰਨ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਇਹ ਜਿਹੜਾ ਸਾਡਾ ਇੱਕ ਪੁਰਾਣਾ ਕਲਚਰ ਸੀਗਾ ਅਸੀਂ ਉਹਨੂੰ ਇੱਕ ਵੀਡੀਓ ਦੀ ਸ਼ਕਲ 'ਚ ਮਹਿਫੂਜ਼ ਕਰ ਲਈਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਸੁਣਦੇ ਹਾਂ ਕਿ ਸਾਡੀਆਂ ਵੀਡੀਓ ਦੇ ਰਾਹੀਂ PhD ਦੀ ਡਿਗਰੀਆਂ ਜਿਹੜੀਆਂ ਉਹ ਹੋਇਆ ਕਰਨੀਆਂ ਮੈਂ ਉਹੀ ਤੁਹਾਨੂੰ ਦੱਸਣਾ ਹੁਣ ਅੰਜਮ ਆ ਜੀ ਬੜੀਆਂ ਪਿਆਰੀਆਂ ਅੱਛੀਆਂ ਪੰਜਾਬੀ ਵੀਡੀਓ ਬਣਾਉਂਦਾ ਜੀ ਹੂੰ, ਕਈ ਬੰਦੇ ਐਸੇ ਦੇ ਵੀ ਹੈ ਸ਼ਹਿਰਾਂ ਵਾਲੇ ਆ, ਹੁਣ ਦੇਖ ਲਓ ਹੂੰ, ਉਹ ਉਦਾਂ ਪੰਜਾਬੀ ਜ਼ਬਾਨ ਬੋਲਣ ਨੂੰ ਚੰਗਾ ਨਹੀਂ ਸਮਝਦੇ ਲੇਕਿਨ ਤੁਸੀਂ ਅਕਸਰ ਚਲੇ ਜਾਓ ਗਾਣਾ ਪੰਜਾਬੀ ਹਰ ਜਗ੍ਹਾ ਚੱਲਦਾ ਹੋਊਗਾ ਹੂੰ। ਤੇ ਅੰਜਮ ਦੀ ਵੀਡੀਓ ਆ ਜਿਹੜੀ ਨਾਸਰ ਦਾ ਤੁਸੀਂ ਆ ਜਿਹੜਾ ਬੰਦੇ ਪਸੰਦ ਪੰਜਾਬੀ ਨੂੰ ਕਰਦੇ ਨੇ ਲੇਕਿਨ ਸਾਡੀ ਹਿੰਮਤ ਹੈ ਨਹੀਂ ਭਾਜੀ ਕਿਸੇ ਆਪਣੀ ਜ਼ਬਾਨ ਨੂੰ ਪੰਜਾਬੀ ਸੁਣ ਪ੍ਰਮੋਟ ਕੇ ਕਰ ਇੰਨੀ ਲਈ ਦੂਰੋਂ ਆਏ ਆਪਣਾ ਕੰਮ ਛੱਡ ਕੇ ਆਏ ਘਰ ਮਿਸਤਰੀ ਲੱਗੇ ਇਸ ਕਰਕੇ ਆਏ ਵੀ ਯਾਰ ਅੱਜ ਇਹਨੂੰ ਛੁੱਟੀ ਆ ਹਾਂਜੀ ਇਹਦੇ ਕੋਲ ਫਾਇਦਾ ਲੈ ਲਈਏ ਹਾਂਜੀ ਹਾਂ। ਤੇ ਇਹਦੇ ਨਾਲ ਦਾ ਵੀ ਸਾਦਾ ਬੰਦਾ ਮੈਂ ਨਹੀਂ ਆਪਣੀ ਜ਼ਿੰਦਗੀ ਜਿੰਨਾ ਦੇਖਿਆ ਵੀ ਇੰਨੀ ਸ਼ੋਹਰਤ ਇੰਨਾ ਫੇਮ ਹੋਣ ਤੋਂ ਬਾਅਦ ਹਾਂਜੀ। ਵੀ ਯਕੀਨ ਕਰੋ ਮਿਟਿਆ ਹੋਇਆ ਬੰਦਾ ਆ ਹਾਂਜੀ ਪੂਰਾ ਆਪਣੀ ਜ਼ਮੀਨ ਨਾਲ ਜੁੜੇ ਆ ਜੀ ਕਿਸੇ ਕਿਸਮ ਦੀ ਹਾਂਜੀ ਆ ਬਜ਼ੁਰਗਾਂ ਦੀ ਦੁਆਵਾਂ ਜੀ ਸਾਨੂੰ ਬਸ
ਜਿਉਂਦੇ ਵਸਦੇ ਰਹੋ ਜੀ। ਇਨਸ਼ਾਅੱਲਾ ਫੇਰ ਕਿਸੇ ਨਵੀਂ ਵੀਡੀਓ 'ਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।